अस्सलाम वालेकुम। मैं तुहाडा लकी भाई अपनी हयाती चैनल ਤੋਂ ਤੁਹਾਡੇ ਨਾਲ ਗੱਲ ਕਰ ਰਿਹਾ। ਜ਼ਮੀਨਾਂ ਦੇ ਨਾ ਠੇਕਿਆਂ ਦੇ ਵਿੱਚ ਜਦੋਂ ਠੇਕੇ ਲੱਗਦੇ ਆ ਨਾ, ਠੇਕੇ ਜਦੋਂ ਕਰਦੇ ਆ ਕਿ ਠੇਕਾ ਇੰਨਾ ਹੋਣਾ ਚਾਹੀਦਾ, ਇੰਨਾ ਹੋਣਾ ਚਾਹੀਦਾ, ਅਕਸਰ ਬੰਦੇ ਵੱਧ ਚੜ ਕੇ ਠੇਕਾ ਲਾ ਦਿੰਦੇ ਆ। ਯਾਨੀ ਕਿ ਅਗਰ ਜ਼ਮੀਨ ਕਿਸੇ ਨੇ ਲੈਣੀ ਹੈ ਨਾ, ਕਿ ਕੋਈ ਮਾੜਾ ਬੰਦਾ ਲਾ ਦਿਆ ਵਾ ਕਿ ਭਈ ਮੈਂ 1 ਲੱਖ ਰੁਪਏ ਨੂੰ ਠੇਕਾ ਲੈਣਾ, ਤੇ ਉਹ ਬੰਦਾ ਕਹਿੰਦਾ ਕਿ ਮੈਂ ਜੀ 1.25 ਲੱਖ ਨੂੰ ਲੈਂਦਾ, 1.5 ਲੱਖ ਨੂੰ, ਕਰਦੇ ਕਰਦੇ ਠੇਕਾ ਨਾ ਬਹੁਤ ਉੱਚਾ ਚੱਲ ਜਾਂਦਾ। ਅਕਸਰ ਹੋ ਜਾਂਦਾ। ਸਾਡੇ ਇੱਥੇ ਪਿੰਡ ਦੇ ਵਿੱਚ ਨਾ ਸਾਡਾ ਆਪਣਾ ਹੀ ਇੱਕ ਵਾਕਿਆ ਹੈ। ਸਾਡੇ ਪਿੰਡ ਦੇ ਵਿੱਚ ਬੰਦਿਆਂ ਨੇ ਜ਼ਮੀਨ ਦਾ ਨਾ ਠੇਕੇ ਦੇਣੀ ਸੀ। ਇੱਕ ਬੰਦਾ ਆਇਆ, ਉਹਨੇ 80,000 ਲਾਇਆ, ਦੂਸਰਾ ਆਇਆ ਉਹਨੇ 90,000 ਲਾਇਆ। ਕਰਦੇ ਕਰਾਉਂਦੇ ਨਾ ਜ਼ਮੀਨ ਦਾ ਰੇਟ ਜਿਹੜਾ ਠੇਕੇ ਦਾ 1.5 ਲੱਖ ਰੁਪਏ ਨੂੰ ਚਲਾ ਗਿਆ। 1,50,000 ਨੂੰ ਚਲਾ ਗਿਆ ਠੇਕੇ ਦਾ ਰੇਟ। ਤੇ ਬੰਦੇ ਹੁਣ ਸਾਰੇ ਕਹਿਣਗੇ ਬਹੁਤ ਰੇਟ ਚਲੇ ਗਏ ਨੇ, ਇਹਨੂੰ ਹੀ ਦੇ ਦੇਣੀ ਹੈ, ਕਿ ਇਸ ਬੰਦੇ ਨੂੰ ਇਹਨੇ ਜ਼ਮੀਨ ਦੇ ਦੇਣੀ ਹੈ, ਕਿ ਇਸ ਬੰਦੇ ਨੇ ਇਹਨੇ ਇਹ ਰੇਟ ਬਹੁਤ ਲਾਤਾ, ਬਹੁਤ ਰੇਟ ਲਾਤਾ। ਅੱਛਾ, ਜਿਹੜੇ ਹੁੰਦੇ ਨਾ ਅਕਲਮੰਦ ਤੇ ਸਿਆਣੇ ਲੋਕ, ਉਹਨਾਂ ਦੀ ਨਾ ਅਕਲ ਦਾ ਪਤਾ ਉਦੋਂ ਹੀ ਲੱਗਦਾ ਜਦੋਂ ਕਿਸੇ ਚੀਜ਼ ਤੇ ਆਣ ਕੇ। ਉਸ ਬੰਦੇ ਨੇ ਕਰਾਉਣਾ ਕੀ ਕੀਤਾ, ਉਸ ਬੰਦੇ ਨੇ ਜ਼ਮੀਨ 1.5 ਲੱਖ ਵਾਲੇ ਨੂੰ ਨਹੀਂ ਦਿੱਤੀ, ਜਿਹਨੇ 1.5 ਲੱਖ ਰੁਪਏ ਲਾਇਆ ਸੀ। ਉਹਨੇ ਜ਼ਮੀਨ ਉਹਨੂੰ ਨਹੀਂ ਦਿੱਤੀ। ਹੁਣ ਤੁਸੀਂ ਵੀ ਲੋਕ ਇਹ ਕਹੋਗੇ ਕਿ ਯਾਰ ਉਸ ਬੰਦੇ ਨੇ ਕਿੰਨੀ ਵੱਡੀ ਬੇਵਕੂਫੀ ਕੀਤੀ। ਜਿਹੜੇ ਤਾਂ ਹੁੰਦੇ ਨਾ ਖਾਨਦਾਨੀ ਲੋਕ, ਉਹ ਸਿਰਫ ਆਪਣਾ ਨਹੀਂ ਸੋਚਣਗੇ, ਆਪਣੇ ਨਾਲ ਦੇ ਲੋਕਾਂ ਦਾ ਵੀ ਜ਼ਰੂਰ ਸੋਚਣਗੇ। ਉਸ ਬੰਦੇ ਨੇ ਇਹ ਸੋਚਿਆ, ਉਹਨੇ ਕਿਹਾ ਕਿ ਯਾਰ ਮੈਂ ਇਹਨੂੰ ਨਹੀਂ ਦੇਣੀ 1.5 ਲੱਖ ਵਾਲੇ ਨੂੰ। ਉਹਨੂੰ ਜਦੋਂ ਲੋਕਾਂ ਨੇ ਪੁੱਛਿਆ ਨਾ ਕਿ ਯਾਰ ਤੂੰ 1.5 ਲੱਖ ਵਾਲੇ ਨੂੰ ਕਿਉਂ ਨਹੀਂ ਦਿੱਤੀ, ਤੂੰ ਲੱਖ ਵਾਲੇ ਨੂੰ ਕਿਉਂ ਦਿੱਤੀ, 50,000 ਰੁਪਇਆ ਕਿੱਲੇ ਮਗਰ, ਇੱਕ ਪਹਿਲੀ ਮਗਰ ਤੈਨੂੰ 50,000 ਰੁਪਇਆ ਘਾਟਾ ਪਿਆ। ਉਹ ਕਹਿੰਦਾ ਯਾਰ ਮੈਨੂੰ ਘਾਟਾ ਨਹੀਂ ਪਿਆ। ਜਦੋਂ ਸਾਰਿਆਂ ਨੇ ਪੁੱਛਣਾ, ਮੈਨੂੰ ਘਾਟਾ ਨਹੀਂ ਪਿਆ, ਮੈਨੂੰ ਸਗੋਂ ਪ੍ਰੋਫਿਟ ਆਇਆ। ਉਹਨੇ ਕਿਹਾ ਕਿੱਦਾਂ ਪ੍ਰੋਫਿਟ ਆਇਆ? ਉਹਨੇ ਕਿਹਾ ਮੈਂ ਤਾਂ 1.5 ਲੱਖ ਨੂੰ ਦੇ ਦੇਣੀ ਸੀ, ਮੇਰੀ ਜ਼ਮੀਨ ਤੇ ਵੱਧ ਚੜ ਕੇ ਰੇਟ ਲੱਗ ਗਿਆ ਸੀ। ਤੇ ਲੇਕਿਨ ਇੱਥੇ ਜਿਹੜੇ ਵਿੱਚ ਕਈ ਐਸੇ ਮਾੜੇ ਘਰ ਵੀ ਆ ਜਿਨ੍ਹਾਂ ਵਾਸਤੇ 1.5 ਲੱਖ ਭਰਨਾ ਠੇਕਾ ਬਹੁਤ ਔਖਾ ਹੋ ਜਾਣਾ ਸੀ। ਠੀਕ ਹੈ ਨਾ? ਮੇਰੇ ਵੱਲ ਦੇਖ ਕੇ ਹਰ ਬੰਦੇ ਨੇ 1.5 ਲੱਖ ਰੁਪਈਆ ਹੀ ਕੱਢਣਾ ਸੀ, ਕਿਸੇ ਨੇ ਵੀ ਥੱਲੇ ਨਹੀਂ ਸੀ ਹੋਣਾ। ਹੁਣ ਮੈਂ ਲੱਖ ਰੁਪਏ ਵਾਲੇ ਨੂੰ ਦੇਵਾਂ ਜਾਂ 1,20,000 ਵਾਲੇ ਨੂੰ ਦੇਵਾਂ, ਉਹ ਰੀਜ਼ਨੇਬਲ ਆ। ਯਾਨੀ ਕਿ ਇੱਕ ਰਲਦਾ ਮਿਲਦਾ ਕੰਮ ਆ, ਕਿ ਬਹੁਤ ਜ਼ਿਆਦਾ ਨਹੀਂ ਤੇ ਬਹੁਤ ਘੱਟ ਨਹੀਂ। ਜੇ ਅਗਰ ਮੈਂ 70-80 ਦੇਵਾਂ ਉਹ ਘੱਟ ਵਾ, ਤੇ ਅਗਰ ਮੈਂ ਲੱਖ ਨੂੰ ਦੇਵਾਂ ਤੇ ਉਹ ਮੁਨਾਸਬ 'ਚ ਆ ਜਾਂਦਾ। ਜੇ ਮੈਂ 1.5 ਲੱਖ ਨੂੰ ਦੇਵਾਂ ਉਹ ਤਾਂ ਬਹੁਤ ਜ਼ਿਆਦਾ ਰੇਟ। ਉਹਨੇ ਕਿਹਾ ਕਿ ਵਿੱਚ ਘਰ ਐਸੇ ਹੈਗੇ ਆ ਜਿਨ੍ਹਾਂ ਨੇ ਕਿੱਲਾ ਇੱਕ ਲੈਣਾ, ਠੀਕ ਹੈ ਨਾ, ਜ਼ਮੀਨ ਦਾ। ਮੈਂ ਤਾਂ ਆਪਣੀ ਇੰਨੀ ਜ਼ਮੀਨ ਦੇਣੀ ਸੀ, ਮੇਰੇ ਤਾਂ ਪਿੱਛੇ ਬੰਦੇ ਫਿਰਦੇ ਸੀ। ਕਿਸੇ ਨੇ ਕਿੱਲਾ ਲੈਣਾ ਤਾਂ ਉਹਨੂੰ ਵੀ ਅਗਲੇ ਨੇ 1.5 ਲੱਖ ਹੀ ਦੱਸਣਾ, ਅਗਲੇ ਕੋਲ 1.5 ਲੱਖ ਦੀ ਪਸਲੀ ਨਾ ਹੋਵੇ। ਠੀਕ ਹੈ ਨਾ? ਤਦ ਕਰਕੇ ਕਹਿੰਦਾ ਮੈਂ ਆਪਣਾ ਨਹੀਂ, ਮੈਂ ਆਪਣੇ ਜਿਹੜੇ ਮਾੜੇ ਆ ਨਾ ਉਹਨਾਂ ਦਾ ਕਰਕੇ ਮੇਰੇ ਰੇਟ ਥੱਲੇ, ਕਿਉਂਕਿ ਉਹਦੀ ਜ਼ਮੀਨ ਸਭ ਤੋਂ ਟਾਪ ਤੇ ਜਾ ਰਹੀ ਸੀ ਨਾ, ਕਿ ਉਹਦੀ ਜ਼ਮੀਨ ਤੋਂ ਰੇਟ ਮੁੜ ਕੇ ਗਾਂ ਸਾਰਿਆਂ ਨੇ ਰੇਟ ਆਪਣੇ ਕਰ ਦੇਣੇ ਸੀ ਉਸ ਹਿਸਾਬ ਨਾਲ, ਪਰ ਉਹਨੇ ਰੇਟ ਇੰਨਾ ਤਾਂ ਜਾਣ ਨਹੀਂ ਦਿੱਤਾ। ਇਹ ਹੁੰਦੀ ਇੱਕ ਖਾਨਦਾਨੀ ਬੰਦਿਆਂ ਦੀ ਨਿਸ਼ਾਨੀ। ਖਾਨਦਾਨੀ ਬੰਦੇ ਬਹੁਤ ਜਗ੍ਹਾ ਤੇ ਨੁਕਸਾਨ ਕਰਕੇ ਵੀ ਦੂਸਰਿਆਂ ਵਾਸਤੇ ਸਬਕ ਦੇ ਜਾਂਦੇ ਆ, ਤੇ ਦੂਸਰਿਆਂ ਨੂੰ ਸਬਕ ਦੇਣਗੇ ਯਾਰ ਕਿ ਮੈਂ ਇੱਥੇ ਆਹ ਕਰਦਾ ਤੇ ਗਲਤ ਸੀ, ਆਹ ਕਰਦਾ ਸਹੀ ਸੀ। ਹੁਣ ਉਹਦਾ ਕਰਕੇ ਪਤਾ ਨਹੀਂ ਕਿੰਨੇ ਘਰਾਂ ਨੂੰ ਜ਼ਮੀਨ ਘੱਟ ਰੇਟ ਤੇ ਮਿਲ ਗਈ। ਅਗਰ ਉਹ 1.5 ਤੇ ਲੈ ਜਾਂਦਾ ਤੇ ਉਹ ਸਾਰਿਆਂ ਨੂੰ 1.5 ਨਹੀਂ ਲੈਣੇ ਪੈਣੀ ਸੀ। ਇਸ ਵਾਸਤੇ ਜਿਹੜੇ ਖਾਨਦਾਨੀ ਬੰਦੇ ਪਹਿਚਾਣ ਕਿਸੇ ਕੰਮ ਤੋਂ ਹੀ ਆਉਂਦੇ, ਕਿਸੇ ਗੱਲ ਤੋਂ ਹੀ, ਬਾਤ ਤੋਂ ਹੀ ਪਤਾ ਲੱਗਦਾ ਕਿ ਖਾਨਦਾਨੀ ਸੀ। ਤੇ ਬਾਕੀ ਇੱਦਾਂ ਦੇ ਕਈ ਖਾਨਦਾਨੀ ਬੰਦੇ ਹੈਗੇ ਆ ਜਿਹੜਾ ਆਪਣਾ ਨੁਕਸਾਨ ਕਰਕੇ ਵੀ ਕਿਸੇ ਦਾ ਫਾਇਦਾ ਕਰ ਜਾਂਦੇ, ਤੇ ਕਈ ਐਸੇ ਆ ਕਿ ਆਪਣਾ ਵੀ ਫਾਇਦਾ ਕਰਦੇ, ਦੂਸਰਿਆਂ ਦਾ ਵੀ ਫਾਇਦਾ ਕਰਦੇ। ਇਹ ਉਹ 'ਚ ਸਿਰਫ ਇੱਕ ਘਰ ਨੂੰ ਫਾਇਦਾ ਹੋਣਾ ਸੀ, ਜ਼ਮੀਨਾਂ ਵਾਲਿਆਂ ਨੂੰ। ਜਿਹ 'ਚ ਉਸ ਬੰਦੇ ਨੇ ਕੀਤਾ ਨਾ, ਉਹ 'ਚ ਸਿਰਫ ਜ਼ਮੀਨਾਂ ਵਾਲਿਆਂ ਨੂੰ ਫਾਇਦਾ ਹੋਣਾ ਸੀ, ਕਿ ਜਿਹਦੀ ਜ਼ਮੀਨ ਸੀ ਉਹਨਾਂ ਨੂੰ ਫਾਇਦਾ ਸੀ। ਜਿਨ੍ਹਾਂ ਨੇ ਲੈਣੀਆਂ ਸੀ, ਮਾੜੇ ਬੰਦਿਆਂ ਨੇ, ਜਿਹਨਾਂ ਕੋਲ ਜ਼ਮੀਨਾਂ ਨਹੀਂ ਸੀ ਹੈਗੀਆਂ, ਠੇਕੇ ਤੇ ਲੈਣੀਆਂ ਸੀ, ਉਹਨਾਂ ਵਾਸਤੇ ਨੁਕਸਾਨ ਸੀ। ਲੇਕਿਨ ਉਸ ਬੰਦੇ ਨੇ ਨੁਕਸਾਨ ਤੇ ਦੋਨਾਂ ਬੰਨੋਂ ਬੈਲੈਂਸ ਜਿਹਾ ਕਰਕੇ ਤੇ ਉਹ ਰੇਟ ਆਪਣਾ ਕੱਢ ਦਿੱਤਾ ਕਿ ਭਈ ਇਹ ਵੈਸੇ ਰੇਟ ਤੇ। ਤੇ ਤੁਹਾਡੇ ਵੀ ਮਹੱਲੇ 'ਚ, ਇਲਾਕੇ 'ਚ ਬਹੁਤ ਸਾਰੇ ਖਾਨਦਾਨੀ ਲੋਕ ਹੋਣੇ, ਬਹੁਤ ਅੱਛੇ ਲੋਕ ਹੈ, ਜਿਹਨਾਂ ਨੂੰ ਤੁਸੀਂ ਯਾਦ ਵੀ ਕਰਨਗੇ, ਬੰਦਾ ਗੁੱਡ ਵਾ। ਤੇ ਬਾਕੀ ਦੁਆ ਯਾਦ ਰੱਖਿਓ। ਬੜੀ ਮਿਹਰਬਾਨੀ। ਅੱਲਾ ਹਾਫਿਜ਼।